ਉਹ ਜਦੋਂ MPA ਬਣ ਜਾਣੀਆਂ, MNA ਬਣ ਜਾਣ ਤੇ ਫਿਰ ਤੁਸੀਂ ਵੇਖਦੇ ਹੋ ਕਿ ਵੱਡੀਆਂ ਕਾਲੀਆਂ ਗੱਡੀਆਂ ਤੇ ਆਪੂ ਵੀ ਫਿਰਦੇ ਨੇ ਕਾਲੇ ਸ਼ੀਸ਼ੇ ਕਰਕੇ, ਤੇ ਮਗਰ ਉਹਨਾਂ ਦੇ ਜਿਹੜੇ ਡਾਲੇ ਹੁੰਦੇ ਨੇ ਉਹਨਾਂ ਦੇ ਵਿੱਚ ਮੁਸੱਲਾ ਅਫਰਾਦ ਅਸਲੇ ਚੁੱਕ ਕੇ ਫਿਰਦੇ ਨੇ। ਜਦੋਂ ਇਹ MNA MPA ਨਹੀਂ ਰਹਿੰਦੇ ਫਿਰ ਇਕੱਲੇ ਹੀ ਲੱਗੇ ਫਿਰਦੇ ਹੁੰਦੇ ਨੇ ਗਲੀਆਂ ਦੇ ਵਿੱਚ। ਇਲੈਕਸ਼ਨ ਲੜਨ ਦੇ ਵਾਸਤੇ ਜਿੰਨਾ ਕੁ ਰੁਪਈਆ ਚਾਹੀਦਾ ਉਹਨਾਂ ਮਾੜੇ ਕੋ ਹੁੰਦਾ ਨਹੀਂ। ਸੋ ਕਲਚਰ ਅਜਿਹਾ ਬਣ ਗਿਆ ਹੋਇਆ ਕਿ ਸ਼ਰੀਫ ਆਦਮੀ ਤੇ ਇਲੈਕਸ਼ਨ ਤੋਂ ਇਜਤਨਾਬ ਕਰਦਾ, ਉਹ ਖਲੋਂਦਾ ਹੀ ਨਹੀਂ, ਇੰਤਖਾਬਾਤ 'ਚ ਹਿੱਸਾ ਹੀ ਨਹੀਂ ਲੈਂਦਾ। ਕਿ ਖਵਾਜਾ ਆਸਫ ਸਾਹਿਬ ਦੇ ਸਿਆਲਕੋਟ ਦੇ ਵਿੱਚ ਮਖਸੂਸ ਨਸ਼ਿਸਤਾਂ ਖਵਾਤੀਨ ਦੀਆਂ ਜਿਹੜੀਆਂ ਨੇ, ਇੱਕ ਖਵਾਜਾ ਆਸਫ ਸਾਹਿਬ ਦੀ ਬੇਗਮ ਸਾਹਿਬਾ ਨੂੰ ਮਿਲ ਗਈ ਹੈ ਜੀ, ਇੱਕ MNA ਉਹ ਹੋਣਗੀਆਂ, ਇੱਕ ਉਹਨਾਂ ਦੀ ਕੋਈ ਬਹੂ ਬੇਟੀ ਹੈ ਉਹਨੂੰ ਮਿਲ ਗਈ ਹੈ ਜੀ। ਯਾਨੀ ਖਵਾਜਾ ਆਸਫ ਸਾਹਿਬ ਅਗਰ ਆਪ MNA ਹੋ ਜਾਂਦੇ ਨੇ ਤੇ ਮਖਸੂਸ ਨਸ਼ਿਸਤਾਂ ਦੇ 2 ਉਹਨਾਂ ਦੇ ਘਰੋਂ ਹੋਰ MNA ਹੋ ਗਏ। ਪਿਆਰਿਓ, ਇਹ ਬੜੀ ਅਜੀਬ ਵੰਡ ਹੈ। ਉਹ ਜਿੰਨਾ ਮਰਜ਼ੀ ਪੜ੍ਹਿਆ ਲਿਖਿਆ ਹੋਵੇ, ਉਹ ਜਿੰਨੀ ਮਰਜ਼ੀ ਖੁਸ਼ ਗੁਫਤਾਰੀ ਦਾ ਮਾਲਕ ਹੋਵੇ, ਉਹ ਜਿੰਨਾ ਮਰਜ਼ੀ ਟੈਲੈਂਟਡ ਹੋਵੇ, ਸਕਿਲਡ ਪਰਸਨ ਹੋਵੇ, ਲੇਕਿਨ ਉਹਦੇ ਪੱਲੇ ਮਾਲ ਨਹੀਂ ਹੁੰਦਾ, ਉਹ ਇਲੈਕਸ਼ਨ ਨਹੀਂ ਲੜ ਸਕਦਾ। ਕਿ ਸ਼ੇਖ ਬਰਾਦਰੀ ਸਾਡੇ ਸ਼ਹਿਰ ਗੁਜਰਾਂਵਾਲਾ ਦੀ ਬੜੀ ਵੱਡੀ ਕਾਰੋਬਾਰੀ ਬਰਾਦਰੀ ਹੈ, ਔਰ ਉਹ ਨਾਰਾਜ਼ ਇਸ ਲਈ ਹੋਈ ਹੈ ਪੂਰੀ, ਬਲਕਿ ਉਹਨਾਂ ਆਪਣਾ ਇੱਕ ਅਲੱਗ ਸ਼ਹਿਰ 'ਚ ਦਫ਼ਤਰ ਵੀ ਖੋਲ ਲਿਆ ਜਿਹਦਾ ਇਫਤਤਾਹ ਕੱਲ੍ਹ ਹੋ ਜਾਏਗਾ। प्यारे वेखन वालियो, अस्सलामु अलैकुम वरहमतुल्लाह। प्यारिओ, अल्लाह पाक सच्चे साहिब दे हजूर साडी बेनती है भई अल्लाह पाक तुहानू सानू ते साडे प्यारे पाकिस्तान नू रहिंदी दुनिया तीक शाद ते आबाद रखे, ते अल्लाह पाक प्यारे नबी पाक सच्चे साहिब दी कुल उम्मत दे उत्ते अपने खसूसी एहसानात ते इनामात करे। प्यारिओ, अज कुछ दिल दीयां गल्लां तुहाडे नाल साझियां करनियां मैं चाहना सां, क्योंकि साडे सारे मुअज़्ज़ज़ मुफखर मुअक्कर मोहतरम ते मुकर्रम व्यूअर्स, साडे सबसक्राइबर्स साडी एक फैमिली ने, साडा एक टब्बर ने, साडा खानदान ने। इस वास्ते जदों कोई दिल की गल करन ते दिल करदा है, मन आउंदा है, ते फिर लभीदा है कि कोई अजिहा साग, कोई अजिहा प्यारा जिहड़ा दर्दी होवे, जिहदे अगे गल करिए तो गल दा मुल पवे। बेदर्दां अगे, ना समझां अगे गल करना एक बहुत वड्डा अलमिया है। ताइयों तो प्यारिओ, साडी माँ बोली पंजाबी दे एक बड़े महान कीवी हज़रत ख्वाजा गुलाम फरीद कोट मिठण वालियां अपनी काफ़ी दे विच इन्हां ही ख्यालात नूं इंज परोया सी पई किनू हाल सुनावां दिल दा, कोई महरम राज नहीं मिलदा, मूँह धूड़ मिट्टी सिर पायम, सारा नंग नमूद वंजायम, कोई पुछन ना वेहड़े आयम, हथों उल्टा आलम खिलदा, किनू हाल सुनावां दिल दा, कोई महरम राज नहीं मिलदा। सो सियाणे बंदे जिहड़े हुंदे ने वो गल उत्थे करदे ने जिथे गल दा कोई मुल पवे। महरम राज अगे, किसे दर्द वंडाउण वाले अगे गल करिए ते गल दी आदर भा हुंदी है, ते जे किसे अजाणे अगे या किसे ना समझ अगे या किसे अजे बंदे अगे जिहड़ा तुहाडा दर्दी नहीं, तुहाडा खैर ख्वाह नहीं, उहदे अगे तुसी अपने दिल की गल करो तो प्यारिओ फिर
ਹੱਥੋਂ ਉਲਟਾ ਆਲਮ ਖਿਲਦਾ। ਹਾਸਾ ਮਖੌਲ ਪਿਆ ਬਣਾਉਣਗੇ ਸਗੋਂ, ਜਿਵੇਂ ਹਜ਼ਰਤ ख्वाजा गुलाम फरीदकोट ਮਿੱਠਣ ਵਾਲੇ ਪਿਆ ਆਖਦੇ ਨੇ। ਸਾਡੇ ਪਿਆਰੇ ਪਾਕਿਸਤਾਨ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਇੰਤਖਾਬਾਤ ਦੀ ਇਸ ਵੇਲੇ ਗਹਿਮਾ ਗਹਿਮੀ ਹੈ। तमाम ਸਿਆਸੀ ਜਮਾਤਾਂ ਇਲੈਕਸ਼ਨਾਂ ਦੀ ਤਿਆਰੀ ਦੇ ਵਿੱਚ ਮਸਰੂਫ ਨੇ। ਕੋਈ ਖੁੱਲ੍ਹ ਕੇ ਖੇਡ ਰਿਹਾ ਹੈ, ਕਿਸੇ ਨੂੰ ਮਹਿਦੂਦ ਏਰੀਏ ਦੇ ਵਿੱਚ ਕੰਮ ਕਰਨ ਦੀ ਇਜਾਜ਼ਤ ਹੈ। ਪਿਆਰਿਓ, ਕਿਸੇ ਵੀ ਮੁਲਕ ਦੇ ਵਿੱਚ ਜਦੋਂ ਇੰਤਖਾਬਾਤ ਹੁੰਦੇ ਨੇ, ਉੱਥੋਂ ਦੇ ਆਵਾਮ ਨੂੰ ਜਦੋਂ ਮੌਕਾ ਮਿਲਦਾ ਹੈ ਕਿ ਉਹ ਆਪਣੀ ਕਿਆਦਤ ਦਾ ਇੰਤਖਾਬ ਕਰਨ, ਚੁਣਨ ਆਪਣੇ ਲੀਡਰ, ਤੇ ਅੱਲਾਹ ਪਾਕ ਸੱਚਾ ਸਾਹਿਬ ਉਸ ਕੌਮ ਨੂੰ, ਉਸ ਮੁਲਕ ਦੇ ਰਹਿਣ ਵਾਲਿਆਂ ਨੂੰ, ਉੱਥੋਂ ਦੇ ਵਸਨੀਕਾਂ ਨੂੰ ਸੱਚਾ ਸਾਹਿਬ ਇੱਕ ਮੌਕਾ ਦਿੰਦਾ ਹੈ ਭਈ ਆਪਣੀ ਕਿਸਮਤ ਸਵਾਰਨ ਦੇ ਵਾਸਤੇ, ਆਪਣੀ ਤਕਦੀਰ ਬਦਲਣ ਦੇ ਵਾਸਤੇ ਚੰਗੇ ਲੋਕਾਂ ਨੂੰ ਮੁੰਤਖਬ ਕਰ ਲਵੋ। ਅਜਿਹੀ ਕਿਆਦਤ ਚੂਜ਼ ਕਰ ਲਵੋ ਜਿਹੜੀ ਤੁਹਾਡੀ ਖੈਰ ਖਾਹ ਹੋਵੇ, ਜਿਹੜੀ ਤੁਹਾਡੇ ਨਾਲ ਚੰਗਾ ਸਲੂਕ ਕਰੇ, ਤੁਹਾਡੇ ਦੇਸ਼ ਦੀ ਖੈਰ ਖਵਾਹ ਹੋਵੇ, ਤੁਹਾਡਾ ਭਲਾ ਚਾਹੇ। ਅਜਿਹੇ ਲੋਕਾਂ ਨੂੰ ਮੁੰਤਖਬ ਨਾ ਕਰਿਆ ਜੇ ਜਿਹੜੇ ਸਿਰਫ ਆਪਣੇ ਖੈਰ ਖਾਹ ਹੋਣ, ਸਿਰਫ ਆਪਣੇ ਪੇਟ ਦੀ ਪਾਲਣਾ ਕਰਨ, ਗਰੀਬਾਂ ਮਸਕੀਨਾਂ ਮਾੜਿਆਂ ਹਮਾਤੜਾਂ ਧਮਾਤੜਾਂ ਦੇ ਉਹ ਭਾਈਵਾਲ ਨਾ ਹੋਣ, ਉਹਨਾਂ ਦੇ ਦੁੱਖ ਨਾ ਜਾਣਦੇ ਹੋਣ, ਉਹਨਾਂ ਦੀ ਅਸ਼ਕਸ਼ੋਈ ਵਾਸਤੇ ਕੋਈ ਮਨਸੂਬਾ ਸਾਜ਼ੀਆਂ ਨਾ ਕਰਨ। ਮੁਲਕੀ ਤਰੱਕੀ ਵਾਸਤੇ, ਮੁਲਕੀ ਮਈਸ਼ਤ, ਮੁਲਕ ਦੀ ਜ਼ਰਾਤ, ਇਕਤਸਾਦੀਆਤ, ਤਾਲੀਮ, ਸਿਹਤ, ਜਿਹੜੀਆਂ ਅਵਾਮੀ ਜ਼ਰੂਰੀਆਤ ਨੇ, ਉਹਨਾਂ ਦੇ ਵਾਸਤੇ ਮੁਅੱਸਰ ਮਨਸੂਬਾਬੰਦੀ ਕਰਨ ਦੇ ਨਾ ਅਹਿਲ ਹੋਣ ਤੇ ਨਾ ਹੀ ਕਰ ਸਕਣ। ਅਜਿਹੇ ਲੋਕਾਂ ਨੂੰ ਮੁੰਤਖਬ ਸਾਨੂੰ ਨਹੀਂ ਕਰਨਾ ਚਾਹੀਦਾ। ਬਹਰਹਾਲ ਅਰਜ਼ ਮੈਂ ਕਰ ਰਿਹਾ ਸਾਂ ਕਿ ਅੱਲਾਹ ਪਾਕ ਸੱਚਾ ਸਾਈਂ ਜਦੋਂ ਇੰਤਖਾਬਾਤ ਆਉਂਦੇ ਨੇ ਤਾਂ ਸਾਨੂੰ ਇੱਕ ਮੌਕਾ ਅਨਾਇਤ ਕਰਦੇ ਨੇ ਭਈ ਆਪਣੀ ਕਿਆਦਤ ਚੁਣ ਲਵੋ। ਤੇ ਸਾਡੇ ਮੁਲਕ ਦੇ ਵਿੱਚ ਇੱਕ ਬੜਾ ਵੱਡਾ ਅਲਮੀਆ ਇਹ ਵੇ ਕਿ ਕੁਝ ਲੋਕ ਜਿਹੜੇ ਕਿ ਜਿਨ੍ਹਾਂ ਦੇ ਪਿਓ ਦਾਦੇ ਸਿਆਸਤ ਵਿੱਚ ਸਨ, ਉਹੀਓ ਹੀ ਹਰ ਇੰਤਖਾਬਾਤ ਦੇ ਵਿੱਚ ਉਹਨਾਂ ਦੀਆਂ ਹੀ ਅੱਗੋਂ ਔਲਾਦਾਂ ਇੰਤਖਾਬਾਤ 'ਚ ਹਿੱਸਾ ਲੈਂਦੀਆਂ ਨੇ। ਆਮ ਆਦਮੀ, ਉਹਦੇ ਕੋਲ ਤੇ ਇਸਤਤਾਅਤ ਹੀ ਨਹੀਂ ਹੁੰਦੀ, ਉਹਦੀ ਮਾਲੀ ਇਸਤਤਾਅਤ ਇੰਨੀ ਹੁੰਦੀ ਨਹੀਂ ਇਲੈਕਸ਼ਨ ਲੜਨ ਦੇ ਵਾਸਤੇ। ਜਿੰਨਾ ਕੁ ਰੁਪਈਆ ਚਾਹੀਦਾ ਉਹਨਾਂ ਮਾੜੇ ਕੋ ਹੁੰਦਾ ਨਹੀਂ। ਉਹ ਜਿੰਨਾ ਮਰਜ਼ੀ ਪੜ੍ਹਿਆ ਲਿਖਿਆ ਹੋਵੇ, ਉਹ ਜਿੰਨੀ ਮਰਜ਼ੀ ਖੁਸ਼ ਗੁਫਤਾਰੀ ਦਾ ਮਾਲਕ ਹੋਵੇ, ਉਹ ਜਿੰਨਾ ਮਰਜ਼ੀ ਟੈਲੈਂਟਡ ਹੋਵੇ, ਸਕਿਲਡ ਪਰਸਨ ਹੋਵੇ, ਲੇਕਿਨ ਉਹਦੇ ਪੱਲੇ ਮਾਲ ਨਹੀਂ ਹੁੰਦਾ, ਉਹ ਇਲੈਕਸ਼ਨ ਨਹੀਂ ਲੜ ਸਕਦਾ। ਤੇ ਪਿਆਰਿਓ, ਕੁਝ ਅਜਿਹੇ ਸ਼ੁਰਾਫਾ ਵੀ ਹੁੰਦੇ ਨੇ ਜਿਹੜੇ ਬੜੇ ਧਨਵਾਨ ਹੁੰਦੇ ਨੇ, ਮਾਲਦਾਰ ਹੁੰਦੇ ਨੇ, ਲੇਕਿਨ ਉਹ ਇੰਤਖਾਬਾਤ ਨੂੰ ਚੰਗਾ ਹੀ ਨਹੀਂ ਜਾਣਦੇ। ਕਿਉਂਕਿ ਤੁਸਾਂ ਵੇਖਿਆ ਸਾਡੇ ਆਲੇ ਦੁਆਲੇ ਜਿੰਨੇ ਸਾਡੇ ਲੀਡਰ ਬਣ ਕੇ ਲਗੇ ਫਿਰਦੇ ਨੇ, ਜਿਨ੍ਹਾਂ ਨੂੰ ਅਸੀਂ ਆਪੂ ਮੁੰਤਖਬ ਕਰਨੇ ਆ, ਉਹ ਜਦੋਂ MPA ਬਣ ਜਾਣੀਆਂ, MNA ਬਣ ਜਾਣ, ਤੇ ਫਿਰ ਤੁਸੀਂ ਵੇਖਦੇ ਹੋ ਕਿ ਵੱਡੀਆਂ ਕਾਲੀਆਂ ਗੱਡੀਆਂ ਤੇ ਆਪੂ ਵੀ ਫਿਰਦੇ ਨੇ ਕਾਲੇ ਸ਼ੀਸ਼ੇ ਕਰਕੇ, ਤੇ ਮਗਰ ਉਹਨਾਂ ਦੇ ਜਿਹੜੇ ਡਾਲੇ ਹੁੰਦੇ ਨੇ ਉਹਨਾਂ ਦੇ ਵਿੱਚ ਮੁਸੱਲਾ ਅਫਰਾਦ ਅਸਲੇ ਚੁੱਕ ਕੇ ਫਿਰਦੇ ਨੇ। ਜਦੋਂ ਇਹ MNA MPA ਨਹੀਂ ਰਹਿੰਦੇ, ਫਿਰ ਇਕੱਲੇ ਹੀ ਲਗੇ ਫਿਰਦੇ ਹੁੰਦੇ ਨੇ ਗਲੀਆਂ ਦੇ ਵਿੱਚ। ਜਦੋਂ MPA MNA ਬਣ ਜਾਂਦੇ ਨੇ ਤੇ ਇਹਨਾਂ ਨੂੰ ਕਿਹਦਾ ਖੌਫ ਸ਼ੁਰੂ ਹੋ ਜਾਂਦਾ ਹੈ? ਕਿਉਂ ਅਸਲਾ ਬਰਦਾਰ ਲੋਕ ਆਪਣੇ ਨਾਲ ਰੱਖ ਲੈਂਦੇ ਨੇ? ਖੌਫਜ਼ਦਾ ਤੇ ਪਿਆਰਿਓ ਉਹ ਹੀ ਹੁੰਦਾ ਹੈ ਜਿਹਦੇ ਅੰਦਰ ਕੋਈ ਕਾਨ ਹੋਵੇ, ਜਿਹੜਾ ਬਦ ਕਿਰਦਾਰ ਹੋਵੇ, ਜਿਹਨੂੰ ਆਪਣੇ ਕਿਸੇ ਗੁਨਾਹ ਦਾ, ਆਪਣੀ ਕਿਸੇ ਬਦਫੇਲੀ ਦਾ ਖੌਫ ਤੇ ਡਰ ਹੋਵੇ। ਜਿਹੜਾ ਗੁਨਾਹਗਾਰ ਹੁੰਦਾ ਹੈ, ਜਿਹੜਾ ਸਿਆਹਕਾਰ ਹੁੰਦਾ ਹੈ,
ਉਹ ਅੰਦਰੋਂ ਡਰਪੋਕ ਹੋ ਜਾਂਦਾ ਹੈ, ਕਿਉਂਕਿ ਉਹਨੂੰ ਪਤਾ ਹੁੰਦਾ ਕਿ ਮੈਂ ਇਹ ਜ਼ਿਆਦਤੀ ਕੀਤੀ ਹੈ, ਇਹ ਮੈਂ ਬਦਕਾਰੀ ਕੀਤੀ ਹੈ। ਉਹ ਖੌਫਜ਼ਦਾ ਰਹਿੰਦਾ ਹੈ। ਉਹ ਫਿਰ ਆਪਣੇ ਨਾਲ ਅਸਲਾ ਬਰਦਾਰ ਆਪਣੇ ਤਹਫੁਜ਼ ਲਈ ਰੱਖ ਲੈਂਦਾ। ਜਦੋਂ ਇੰਤਖਾਬਾਤ ਵਿੱਚ ਹਾਰ ਜਾਂਦੇ ਨੇ ਜਾਂ ਨਹੀਂ ਮੁੰਤਖਬ ਹੁੰਦੇ, ਜਾਂ ਅਜਿਹੀ ਹਕੂਮਤ ਆ ਜਾਂਦੀ ਹੈ ਕਿ ਜਿਹਦੇ ਵਿੱਚ ਇਹ MPA ਨਹੀਂ ਹੁੰਦੇ, ਤੇ ਉਦੋਂ ਬਗੈਰ ਅਸਲਿਆਂ ਤੋਂ ਹੀ ਲੱਗੇ ਫਿਰਦੇ ਨੇ ਵਿਚਾਰੇ, ਇਕੱਲੇ ਹੀ ਧੱਕੇ ਖਾਂਦੇ ਫਿਰਦੇ ਨੇ। ਅਲਗਰਜ਼ ਅੱਖ ਨਾਲ ਮੈਂ ਇਹ ਚਾਹੁੰਦਾ ਸਾਂ ਕਿ ਇਹ ਸਾਡੀ ਬੜੀ ਬਦਕਿਸਮਤੀ ਹੈ ਕਿ ਬੜੇ ਬੜੇ ਪੜ੍ਹੇ ਲਿਖੇ, ਬੜੇ ਬੜੇ ਟੈਲੈਂਟਡ, ਬੜੇ ਬੜੇ ਬਾਸਲਾਹੀਅਤ ਸ਼ਰੀਫੁਲ ਨਫਸ ਲੋਕ ਇਲੈਕਸ਼ਨਾਂ ਦੇ ਵਿੱਚ ਕੁੱਦਦੇ ਹੀ ਨਹੀਂ, ਕਿਉਂਕਿ ਜਿਹੜੇ ਪੁਰਾਣੇ MNAs MPAs ਜਿਹੜੇ ਕਈ ਵਾਰੀ ਜਿੱਤ ਚੁੱਕੇ ਨੇ, ਜਿਹੜੇ ਇਸ ਕੰਮ ਦੇ ਖਿਡਾਰੀ ਨੇ, ਇਲੈਕਸ਼ਨ ਲੜਨਾ ਵੀ ਜਿਹੜਾ ਵੀ ਇੱਕ ਬੜੀ ਵੱਡੀ ਖੇਡ ਹੈ, ਇੱਕ ਬੜੀ ਵੱਡੀ ਗੇਮ ਹੈ। ਤੇ ਇੱਕ ਸ਼ਰੀਫ ਆਦਮੀ, ਇੱਕ ਬਾਇਜ਼ਤ ਆਦਮੀ ਜਿਹੜਾ ਇਹ ਵੀ ਚਾਹੁੰਦਾ ਕਿ ਮੈਂ ਇਲੈਕਸ਼ਨ ਵੀ ਲੜਾਂ ਤੇ ਮੇਰੀ ਪੱਤ ਵੀ ਬਚੀ ਰਵੇ, ਉਹ ਉਹਨਾਂ ਦੇ ਮੁਕਾਬਲੇ ਤੇ ਇਲੈਕਸ਼ਨ ਲੜਦਾ ਹੀ ਨਹੀਂ, ਖਲੋਂਦਾ ਹੀ ਨਹੀਂ। ਉਹ ਆਂਦਾ ਜੀ ਮੈਂ ਇਸ ਖਾਰਜ਼ਾਰ 'ਚ ਵੜਨਾ ਹੀ ਨਹੀਂ। ਇਸ ਵਾਸਤੇ ਸਾਡੀ ਬਦਕਿਸਮਤੀ ਕਿ ਮੌਰੂਸੀ ਸਿਆਸਤ ਸਾਡੇ ਪਾਕਿਸਤਾਨ 'ਚ ਬਹੁਤ ਜ਼ਿਆਦਾ ਹੈ। ਤੁਸੀਂ ਦੇਖ ਲਵੋ, ਜਿਹਦਾ ਬਾਪ ਕਿਸੇ ਵਜ੍ਹਾ ਤੋਂ, ਕਿਸੇ ਟੋਲਣ ਲੱਗਣ ਦੀ ਵਜ੍ਹਾ ਤੋਂ ਹੀ ਭਾਵੇਂ ਕਦੀ MNA ਜਾਂ MPA ਬਣ ਗਿਆ ਸੀ, ਅੱਗੋਂ ਉਹ ਇਹ ਹੀ ਚਾਹੁੰਦਾ ਕਿ ਮੇਰਾ ਹੀ ਪੁੱਤਰ ਅੱਗੋਂ ਬਣੇ। ਉਹਦੇ ਆਲੇ ਦੁਆਲੇ, ਉਹਦੇ ਮਹੱਲੇ 'ਚ, ਉਹਦੇ ਹਲਕੇ 'ਚ, ਉਹਦੇ ਸ਼ਹਿਰ 'ਚ ਜਿੱਡਾ ਮਰਜ਼ੀ ਕੋਈ ਕਾਬਲ ਬੰਦਾ ਹੋਵੇ, ਭਾਵੇਂ ਕੋਈ ਐਟਮੀ ਸਾਇੰਸਦਾਨ ਰਹਿੰਦਾ ਹੋਵੇ, ਭਾਵੇਂ ਕੋਈ ਅਜਿਹਾ ਸਾਇੰਟਿਸਟ ਹੋਵੇ, ਅਜਿਹਾ ਇੰਜੀਨੀਅਰ ਹੋਵੇ ਜਿਹੜਾ ਮੁਲਕ ਦੀ ਸਨਅਤ ਓ ਹਰਫਤ ਨੂੰ ਬਾਵੇਂ ਅਰੂਜ ਤੇ ਟੀਸੀ ਤੇ ਪਹੁੰਚਾ ਸਕਦਾ ਹੈ, ਲੇਕਿਨ ਉਹਨੂੰ ਨਾ ਮੌਕਾ ਮਿਲਦਾ ਹੈ, ਨਾ ਉਹ ਆਪੂ ਅਗਾਂਹ ਹੋ ਕੇ ਇੰਟਰਸਟ ਲੈਂਦਾ ਹੈ ਇਲੈਕਸ਼ਨ ਲੜਨ ਦੇ ਵਾਸਤੇ, ਤੇ ਨਾ ਵੱਡੀਆਂ ਸਿਆਸੀ ਜਮਾਤਾਂ ਹੀ ਉਹਦੇ ਵੱਲ ਧਿਆਨ ਕਰਦੀਆਂ ਨੇ। ਉਹ ਆਂਦੇ ਨੇ ਇਲੈਕਟੇਬਲਸ ਨੂੰ ਟਿਕਟਾਂ ਦਿਓ। ਇਲੈਕਟੇਬਲ ਦਾ ਤਰਜਮਾ ਪੰਜਾਬੀ 'ਚ ਠੇਠ ਕਰਕੇ ਤੁਹਾਨੂੰ ਮੈਂ ਸਾਦਾ ਜ਼ੁਬਾਨ 'ਚ ਇਹ ਦੱਸਣਾ ਕਿ ਇਹ ਅਜਿਹੇ ਬੰਦਿਆਂ ਨੂੰ ਵੱਡੀਆਂ ਸਿਆਸੀ ਜਮਾਤਾਂ ਦੇ ਕਾਇਦੀਨ ਟਿਕਟਾਂ ਦਿੰਦੇ ਨੇ ਜਿਹੜੇ ਆਪਣੇ ਆਪਣੇ ਹਲਕੇ ਦੇ ਵਿੱਚ ਬੜੇ ਬਾਅਸਰ ਹੋਣ, ਪੰਜਾਬੀ 'ਚ ਸਮਝ ਲਓ ਜਿਹੜੇ ਲੱਠ ਮਾਰ ਹੋਣ, ਜਿਨ੍ਹਾਂ ਦੀ ਗੱਲਬਾਤ ਚੱਲਦੀ ਹੋਵੇ, ਜਿਹੜੇ ਧੱਕੇ ਨਾਲ ਵੀ ਕਿਸੇ ਨੂੰ ਇੱਜ਼ਤ ਬਿਸਤੀ ਵੀ ਕਿਸੇ ਦੀ ਕਰ ਸਕਦੇ ਹੋਣ। ਇਹ ਅਜਿਹਿਆਂ ਬੰਦਿਆਂ ਨੂੰ ਟਿਕਟਾਂ ਦਿੰਦੇ ਨੇ। ਸ਼ਰੀਫ ਆਦਮੀ ਨੂੰ ਟਿਕਟ ਦਿੰਦੇ ਹੀ ਨਹੀਂ। ਆਖਦੇ ਨੇ ਉਹ ਯਾਰ ਇਹ ਸ਼ਰੀਫ ਆਦਮੀ ਹੈ, ਇਹਨੇ ਨਹੀਂ ਇਲੈਕਸ਼ਨ ਲੜ ਸਕਣਾ, ਇਹਨੇ ਜਿੱਤਣਾ ਹੀ ਨਹੀਂ ਹੈ, ਸਾਡੀ ਵੀ ਬੇਇੱਜ਼ਤੀ ਕਰਾਏਗਾ। ਜਿਹੜਾ ਜਿੱਡਾ ਬਦ ਜ਼ੁਬਾਨ ਹੋਵੇ, ਬਦ ਗੋ ਹੋਵੇ, ਦਰੁਸ਼ਤ ਰੂਹ ਹੋਵੇ, ਉਹਨੂੰ ਸਗੋਂ ਟਿਕਟ ਦਿੰਦੇ ਨੇ ਕਿ ਇਹ ਜਿਹੜਾ ਨਾ ਜੀ ਇਹ ਬੜਾ ਬਾਅਸਰ ਹੈ। ਸਾਡੇ ਮੁਆਸ਼ਰੇ ਦੀ ਸਾਡੀ ਬਦਕਿਸਮਤੀ ਹੈ ਕਿ ਜਿੰਨਾ ਕੋ ਬਦਤਮੀਜ਼ ਹੈ ਉਹਨੂੰ ਬਹੁਤੀ ਮੁਆਸ਼ਰੇ 'ਚ ਇੱਜ਼ਤ ਕੀਤੀ ਜਾਂਦੀ ਹੈ, ਡਰਦਿਆਂ ਹੀ ਲੋਕ ਪੈ ਕਰਦੇ ਨੇ। ਸੋ ਸਿਆਸਤ ਦਾ ਮੈਦਾਨ ਵੀ ਚੂੰਕਿ ਸਾਡੇ ਪਿਆਰੇ ਪਾਕਿਸਤਾਨ 'ਚ ਹੀ ਸੱਜਦਾ ਹੈ, ਸਾਡੇ ਮੁਆਸ਼ਰੇ ਦੇ ਵਿੱਚੋਂ ਹੀ ਲੋਕੀ ਉੱਠ ਕੇ ਇਲੈਕਸ਼ਨ ਲੜਦੇ ਨੇ, ਤੇ ਸਾਡੇ ਵਸੇਬ ਵਿੱਚ ਹੀ ਉਹ ਵਸਦੇ ਨੇ ਜਿਹੜੇ ਵੋਟ ਵੀ ਪਾਉਂਦੇ ਨੇ। ਸੋ ਕਲਚਰ ਅਜਿਹਾ ਬਣ ਗਿਆ ਹੋਇਆ ਕਿ ਸ਼ਰੀਫ ਆਦਮੀ ਤੇ ਇਲੈਕਸ਼ਨ ਤੋਂ ਇਜਤਨਾਬ ਕਰਦਾ, ਉਹ ਖਲੋਂਦਾ ਹੀ ਨਹੀਂ, ਇੰਤਖਾਬਾਤ 'ਚ ਹਿੱਸਾ ਹੀ ਨਹੀਂ ਲੈਂਦਾ। ਤੇ ਜਿਹੜੇ ਲੈਂਦੇ ਨੇ ਹਿੱਸਾ, ਉਹ ਪਿਆਰਿਓ ਉਹੀ ਪੁਰਾਣੇ ਚਿਹਰੇ, ਕਿਤੇ ਕਿਤੇ ਕੋਈ ਨਵਾਂ ਚਿਹਰਾ ਖਲੋਂਦਾ ਜਾਂ ਜੁਰਤ ਕਰਦਾ, ਤੇ ਬਹੁਤ ਮੁਸ਼ਕਿਲ ਹੁੰਦਾ ਕਿ ਉਹ ਕਾਮਯਾਬ ਹੋਵੇ। ਵੈਸੇ ਅਜਿਹੀਆਂ ਮਿਸਾਲਾਂ ਹੈ ਨੇ ਕਿ ਲੋਕ ਨਵੇਂ ਮੈਦਾਨ ਸਿਆਸਤ ਦੇ ਵਿੱਚ ਉਤਰੇ ਤੇ ਅੱਲਾਹ ਪਾਕ ਨੇ ਉਹਨਾਂ ਨੂੰ ਇੱਜ਼ਤ ਦਿੱਤੀ, ਕਾਮਯਾਬੀ ਅੱਲਾਹ ਪਾਕ ਸੱਚੇ ਸਾਹਿਬ ਦਿੱਤੀ ਉਹਨਾਂ ਨੂੰ। ਅੱਜ ਅਸੀਂ ਗੱਲਬਾਤ ਜਿਹੜੀ ਕਰਨੀ ਚਾਹ ਰਹੇ ਹਾਂ ਤੁਹਾਡੇ ਨਾਲ, ਉਹ ਗੁਜਰਾਂਵਾਲਾ ਜ਼ਿਲ੍ਹਾ ਦੇ ਮੁਖਤਲਿਫ ਇੰਤਖਾਬੀ ਹਲਕਾ ਜਾਤ ਦੇ ਬਾਰੇ ਇੱਕ ਸਾਡੀ ਜ਼ਾਤੀ ਰਾਏ ਦੇ ਉੱਤੇ ਮਬਨੀ ਹਲਕਾ ਫੁਲਕਾ ਤਜਜ਼ੀਆ ਹੈ। ਇੱਕ ਰਿਪੋਰਟ ਤੁਹਾਡੇ ਹਜ਼ੂਰ ਅਸੀਂ ਪੇਸ਼ ਕਰਨੀ ਚਾਹੁੰਦੇ ਹਾਂ, ਲੇਕਿਨ ਪਿਆਰਿਓ
ਇਹ ਮੇਰਾ ਜ਼ਾਤੀ ਰਾਏ ਦੇ ਉੱਤੇ ਮਬਨੀ ਮੇਰਾ ਤਜਜ਼ੀਆ ਹੈ। ਤੁਸੀਂ ਇਹਦੇ ਨਾਲ ਇਖਤਲਾਫ ਵੀ ਕਰ ਸਕਦੇ ਹੋ। ਇਖਤਲਾਫ ਰਾਏ ਹੀ ਤੇ ਮੁਆਸ਼ਰੇ ਦਾ ਤੇ ਜਮਹੂਰੀਅਤ ਦਾ ਹੁਸਨ ਹੈ। ਮੈਂ ਆਪਣੀ ਬਿੱਤ ਮੁਜਬ, ਆਪਣੀ ਅਕਲ ਮੁਜਬ ਕੋਈ ਗੱਲ ਕਰਨਾ ਤਾਂ ਜ਼ਰੂਰੀ ਨਹੀਂ ਕਿ ਤੁਸੀਂ ਵੀ ਉਹਨੂੰ ਮੰਨੋ, ਲੇਕਿਨ ਮੈਨੂੰ ਵੀ ਬੜੇ ਅਦਬ ਨਾਲ, ਬਦਤਮੀਜ਼ੀ ਨਾਲ ਨਹੀਂ, ਬੜੇ ਅਦਬ ਨਾਲ, ਬੜੇ ਪਿਆਰ ਨਾਲ, ਬੜੇ ਇਹਤਰਾਮ ਨਾਲ ਆਪਣੀ ਰਾਏ ਪੇਸ਼ ਕਰਨ ਦਾ ਹੱਕ ਹਾਸਲ ਹੈ। ਤੇ ਤੁਸੀਂ ਵੀ ਬਿਸਮਿਲ੍ਲਾ ਕਰਕੇ ਮੇਰੇ ਨਾਲ, ਮੇਰੀ ਗੱਲ ਨਾਲ ਅਗਰ ਕੋਈ ਇਖਤਲਾਫ ਕਰਨਾ ਚਾਹੋ ਤੇ ਕਮੈਂਟ ਬਾਕਸ 'ਚ ਆ ਕੇ ਸਾਡੇ ਨਾਲ ਜ਼ਰੂਰ ਕਰਿਆ ਕਰੋ। ਸਾਨੂੰ ਬਹੁਤ ਸਾਰੀਆਂ ਅਕਲਾਂ ਵਾਲੀਆਂ ਗੱਲਾਂ ਤੁਹਾਡੇ ਤੋਂ ਲੱਭਦੀਆਂ। ਸੋ ਮੈਂ ਐਵੇਂ ਤਰਾਂਦੀ ਨਜ਼ਰੇ ਤੁਹਾਡੀ ਆਗਾਹੀ ਵਾਸਤੇ, ਤੁਹਾਡੀ ਜਾਣਕਾਰੀ ਵਾਸਤੇ ਤੁਹਾਡੀ ਖਿਦਮਤ ਦੇ ਵਿੱਚ ਕੁਝ ਹਲਕਿਆਂ ਦੀ ਤਜਜ਼ੀਆਤੀ ਇੱਕ ਰਾਏ ਪੇਸ਼ ਕਰਨੀ ਚਾਹੁੰਦਾ। ਕਿਉਂਕਿ ਬਹੁਤ ਸਾਰੇ ਹਲਕਿਆਂ ਦੇ ਵਿੱਚ ਨਾ ਜੀ ਹਾਲੀ ਤੱਕ ਨਵਾਜ਼ ਲੀਗ ਦੀ ਕਿਆਦਤ ਆਪਣੇ ਉਮੀਦਵਾਰਾਂ ਹੀ ਫਾਈਨਲ ਨਹੀਂ ਕਰ ਸਕੀ। ਇਹ ਹੁਣ ਤੱਕ ਜਦੋਂ ਮੈਂ ਪ੍ਰੋਗਰਾਮ ਰਿਕਾਰਡ ਕਰ ਰਿਹਾ, ਹਾਲੀ ਤਾਈਂ ਤੇ ਨਹੀਂ ਗੁਜਰਾਂਵਾਲਾ ਦੇ ਬੇਸ਼ਤਰ ਹਲਕਿਆਂ ਦੇ ਵਿੱਚ ਫੈਸਲਾ ਹੋ ਸਕਿਆ ਕਿ ਕਿਹਨੂੰ, ਕਿਸ ਉਮੀਦਵਾਰ, ਕਿਸ ਖਵਾਹਿਸ਼ਮੰਦ, ਕਿਸ ਚਾਹੀਵਾਨ ਨੂੰ ਨਵਾਜ਼ ਲੀਗ ਦੀ ਟਿਕਟ ਮਿਲੇਗੀ। ਦਰਖਾਸਤਾਂ ਦਿੱਤੀਆਂ ਹੋਈਆਂ ਨੇ ਦੋਸਤਾਂ, ਇੰਟਰਵਿਊਜ਼ ਵੀ ਹੋ ਚੁੱਕੇ ਹੋਏ ਨੇ, ਲੇਕਿਨ ਹਾਲੀ ਫਾਈਨਲ ਨਹੀਂ ਹੋਏ। ਉਂਝ ਸਾਰੇ ਸਾਡੇ ਭਰਾ ਦੋਸਤ ਆਖਦੇ ਵੀ ਫਿਰਦੇ ਨੇ, ਜਿਨ੍ਹਾਂ ਨੂੰ ਮਾਣ ਹੈ ਕਿ ਇਨਸ਼ਾਅੱਲਾ ਉਹਨਾਂ ਦੀ ਕਿਆਦਤ ਉਹਨਾਂ ਨੂੰ ਹੀ ਟਿਕਟ ਦੇਗੀ। ਤੇ ਕੁਝ ਸਾਡੀਆਂ ਇੱਕ ਅਖਬਾਰ ਨਵੀਸ ਹੋਣ ਦੇ ਨਾਤੇ, ਇੱਕ ਸੁਹਾਫੀ ਹੋਣ ਦੇ ਨਾਤੇ ਸਾਡੇ ਵੀ ਗਵੇੜ ਹੁੰਦੇ ਨੇ। ਅਸੀਂ ਵੀ ਹਿਸਾਬ ਲਾਉਂਦੇ ਹਾਂ ਕਿ ਯਾਰ ਇਸ ਬੰਦੇ ਦੀ ਇਹ ਕਾਰਕਰਦਗੀ ਹੈ, ਇਹ ਇੰਨੇ ਸਿਰ ਤੋਂ, ਇੰਨੇ ਚਿਰ ਤੋਂ ਇਹ ਵਾਬਸਤਾ ਹੈ ਆਪਣੀ ਸਿਆਸੀ ਜਮਾਤ ਦੇ ਨਾਲ, ਇਹਨੇ ਆਪਣੀ ਜਮਾਤ ਵਾਸਤੇ ਬੜੇ ਬੜੇ ਕਸ਼ਟ ਕੱਟੇ ਨੇ, ਤੇ ਇਸ ਵਾਸਤੇ ਉਹ ਸਾਡਾ ਵੀ ਇੱਕ ਰਾਏ, ਇੱਕ ਤਜਜ਼ੀਆ ਹੁੰਦਾ ਹੈ ਕਿ ਇਸ ਹਲਕੇ ਦੇ ਵਿੱਚ ਇਹਨੂੰ ਹੀ ਟਿਕਟ ਮਿਲੇਗੀ। ਬਾਕੀ ਗੈਬ ਦਾ ਇਲਮ ਤਾਂ ਸੱਚੇ ਸਾਹਿਬ ਕੋਲ ਹੈ। ਪਿਆਰਿਓ, ਜਿਹੜਾ ਸਭ ਤੋਂ ਪਹਿਲਾ ਹਲਕਾ ਕੌਮੀ ਅਸੈਂਬਲੀ ਦਾ ਜਿਹਦੇ ਬਾਰੇ ਅਸੀਂ ਗੱਲਬਾਤ ਤੁਹਾਡੇ ਨਾਲ ਕਰਨੀ ਚਾਹੁੰਦੇ ਹਾਂ, ਆਪਣੀ ਰਾਏ ਤੁਹਾਡੇ ਹਜ਼ੂਰ ਪੇਸ਼ ਕਰਨਾ ਚਾਹੁੰਦੇ ਹਾਂ, ਉਹ ਸਾਡਾ ਜ਼ਿਲ੍ਹਾ ਗੁਜਰਾਂਵਾਲੇ ਦਾ ਹਲਕਾ NA 77 ਯਾਨੀ ਨੈਸ਼ਨਲ ਅਸੈਂਬਲੀ ਦਾ ਕੌਂਸਟੀਚੁਐਂਸੀ ਨੰਬਰ 77 ਹੈ। ਇਸ ਹਲਕੇ ਦੇ ਵਿੱਚ ਗੁਜ਼ਸ਼ਤਾ 4 ਵਾਰੀਆਂ ਤੋਂ ਮਹਿਮੂਦ ਬਸ਼ੀਰ ਵਿਰਕ, ਸੀਨੀਅਰ ਐਡਵੋਕੇਟ, ਸੀਨੀਅਰ ਕਾਨੂੰਨਦਾਨ, ਬੜੇ ਸ਼ਰੀਫੁਲ ਨਫਸ, ਨਵਾਜ਼ ਲੀਗ ਦੇ ਬੜੇ ਵਫਾਦਾਰ, ਵਫਾਸ਼ੁਆਰ, ਵਫਾਕੇਸ਼ ਕਾਰਕੁਨ ਵੀ ਨੇ, ਕਾਇਦ ਵੀ ਨੇ, ਔਰ 4 ਵਾਰੀ MNA ਵੀ ਹੋਏ ਨੇ। ਉਹ ਖਲੋਤੇ ਨੇ। ਉਹਨਾਂ ਦੇ ਮੁਕਾਬਲੇ ਤੇ ਅਤਾਉੱਲਾ ਤਾਰੜ ਸਾਹਿਬ ਇੱਕ ਮਰਕਜ਼ੀ ਰਹਿਨੁਮਾ ਨੇ ਨਵਾਜ਼ ਲੀਗ ਦੇ, ਉਹ ਵੀ ਇਸ ਹਲਕੇ ਦੇ ਵਿੱਚ ਆ ਕੇ ਉਮੀਦਵਾਰ ਬਣ ਗਏ ਸਨ ਧੱਕੋ ਜ਼ੋਰੀ ਦੇ ਨਾਲ, ਜਿਹਦੇ ਬਾਰੇ ਅਸਾਂ ਆਪਣੇ ਇੱਕ ਪਿਛਲੇ ਪ੍ਰੋਗਰਾਮ ਦੇ ਵਿੱਚ ਨਵਾਜ਼ ਲੀਗ ਦੀ ਕਿਆਦਤ ਨੂੰ ਆਗਾਹ ਕੀਤਾ ਕਿ ਜਨਾਬ ਬੜੇ ਮੁਹਤਰਮ, ਬੜੇ ਮੁਅੱਕਰ ਬਜ਼ੁਰਗ ਨੇ ਤੇ ਬੜੀ ਬਾਇਜ਼ਤ ਸ਼ਖਸੀਅਤ ਨੇ ਮਹਿਮੂਦ ਬਸ਼ੀਰ ਵਿਰਕ ਸਾਹਿਬ, ਉਹਨਾਂ ਨੂੰ ਹੀ ਮੌਕਾ ਦੇਣਾ ਚਾਹੀਦਾ ਇਸ ਹਲਕੇ ਦੇ ਵਿੱਚ। ਉਹ ਅਸੀਂ ਮਸ਼ਕੂਰ ਹਾਂ ਜਨਾਬ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਦੇ ਕਿ ਉਹਨਾਂ ਸਾਡੀ ਗੱਲ ਦੀ ਕਦਰ ਕੀਤੀ, ਔਰ ਉਹਨਾਂ ਬਲਕਿ ਦੁਬਾਰਾ ਲਿੰਕ ਮੰਗਵਾਇਆ ਮੇਰੇ ਕੋਲੋਂ, ਮੇਰੇ ਉਸ ਪ੍ਰੋਗਰਾਮ ਦਾ, ਕਿ ਜੀ ਦੁਬਾਰਾ ਲਿੰਕ ਭੇਜੋ। ਔਰ ਉਹਨਾਂ ਨੇ ਬਹਰਹਾਲ ਹਾਲੀ ਤਾਈਂ ਸਾਡੀ ਸ਼ੁਨੀਦ ਇਹ ਹੈ ਕਿ ਮਹਿਮੂਦ ਬਸ਼ੀਰ ਵਿਰਕ ਸਾਹਿਬ ਨੂੰ ਉਹਨਾਂ ਉਸ ਹਲਕੇ 'ਚ ਫਾਈਨਲ ਕਰ ਲਿਆ ਹੋਇਆ ਹੈ। ਪਿਆਰਿਓ, ਇਸੇ ਹੀ ਹਲਕੇ ਦੇ ਵਿੱਚ PTI ਦੇ ਸਾਬਕ ਟਿਕਟ ਹੋਲਡਰ ਮੀਆਂ ਤਾਰਕ ਮਹਿਮੂਦ ਬਸ਼ੀਰ ਵਿਰਕ ਸਾਹਿਬ ਦੇ ਮੱਦੇ ਮੁਕਾਬਲ ਇੰਤਖਾਬ ਲੜਨਗੇ। ਉਹਨਾਂ ਨੇ ਆਪਣੇ ਕਾਗਜ਼ਾਤ ਜਮ੍ਹਾਂ ਕਰਵਾ ਦਿੱਤੇ ਨੇ। ਹਲਕਾ NA 77 ਕੌਮੀ ਅਸੈਂਬਲੀ, ਨਵਾਜ਼ ਲੀਗ ਦੇ ਉਮੀਦਵਾਰ ਮਹਿਮੂਦ ਬਸ਼ੀਰ ਵਿਰਕ, PTI ਦੇ ਸਾਬਕ ਟਿਕਟ ਹੋਲਡਰ ਤੇ ਆਇੰਦਾ ਉਮੀਦਵਾਰ, ਅਗਰ ਉਹਨਾਂ ਨੂੰ PTI ਦਿੰਦੀ ਹੈ ਟਿਕਟ
ਉਹਨਾਂ ਨੂੰ ਆਪਣਾ ਉਮੀਦਵਾਰ ਅਨਾਉਂਸ ਕਰਦੀ ਹੈ, ਨਾਮਜ਼ਦ ਕਰਦੀ ਹੈ, ਤੇ ਉਹ ਮਹਿਮੂਦ ਬਸ਼ੀਰ ਵਿਰਕ ਦੇ ਮੁਕਾਬਲੇ ਤੇ ਇਲੈਕਸ਼ਨ ਲੜਨਗੇ। ਇਹ ਜਿਹੜਾ ਹਲਕਾ ਕੌਮੀ ਅਸੈਂਬਲੀ ਦਾ NA 77 ਹੈ, ਇਹਦੇ ਥੱਲੇ ਸੂਬਾਈ ਅਸੈਂਬਲੀ ਦਾ ਹਲਕਾ PP 70 ਹੈ, ਜਿਹਦੇ ਵਿੱਚ ਨਵਾਜ਼ ਲੀਗ ਵੱਲੋਂ ਤੇ ਬਹੁਤ ਸਾਰੇ ਉਮੀਦਵਾਰ ਆਨ ਨੇ। ਸ਼ੁਐਬ ਬੱਟ ਇੱਕ ਨਵਾਜ਼ ਲੀਗ ਦੇ ਸਾਬਕ ਸਿਟੀ ਸਦਰ ਵੀ ਨੇ, ਗੁਜਰਾਂਵਾਲਾ ਦੇ, ਗੁਜਰਾਂਵਾਲਾ ਚੈਂਬਰ ਆਫ ਕਾਮਰਸ ਦੇ ਸਾਬਕ ਸਦਰ ਵੀ ਰਹਿ ਚੁੱਕੇ ਨੇ, ਮਾਰੂਫ ਸਨਅਤਕਾਰ ਵੀ ਨੇ, ਬੜੀਆਂ ਉਹਨਾਂ ਦੀਆਂ ਵਫਾਦਾਰੀਆਂ ਵੀ ਨੇ ਪਾਰਟੀ ਦੇ ਨਾਲ, ਉਹਨਾਂ ਦਾ ਨਾਂ ਵੀ ਆ ਰਿਹਾ ਹੈ। ਉਸ ਤੋਂ ਅੱਡ ਸਾਬਕ MPA ਅਮਾਨੁੱਲਾ ਵੜਾਇਚ, ਸਾਬਕ MPA ਅਸ਼ਰਫ ਵੜਾਇਚ ਦੇ ਸਮਾਏ ਗਿਰਾਮੀ ਜਿਹੜੇ ਨੇ ਉਹ ਵੀ ਇਸ ਹਲਕੇ ਦੇ ਵਿੱਚ ਗੂੰਜ ਰਹੇ ਨੇ। ਉਹਨਾਂ ਵੀ ਦਰਖਾਸਤਾਂ ਦਿੱਤੀਆਂ ਹੋਈਆਂ ਨੇ ਸੂਬਾਈ ਅਸੈਂਬਲੀ ਦਾ ਇਲੈਕਸ਼ਨ ਲੜਨ ਦੇ ਲਈ ਨਵਾਜ਼ ਲੀਗ ਦੀ ਕਿਆਦਤ ਨੂੰ ਟਿਕਟ ਵਾਸਤੇ। ਇਸੇ ਹੀ ਹਲਕੇ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਪਿੰਡ ਹੈ ਉਹ ਹੈ ਕਿਲ੍ਹਾ ਦੀਦਾਰ ਸਿੰਘ। ਕਿਲ੍ਹਾ ਦੀਦਾਰ ਸਿੰਘ ਦੇ ਇੱਕ ਰਿਹਾਇਸ਼ੀ ਮੀਰ ਇਬਰਾਰ ਅਹਿਮਦ ਬੱਟ, ਉਹ ਵੀ ਪੁਰਾਣੇ ਨਵਾਜ਼ ਲੀਗੀ ਨੇ ਔਰ ਨਵਾਜ਼ ਲੀਗ ਤੁਰਕੀ ਦੇ ਸਦਰ ਵੀ ਨੇ। ਪਿਆਰਿਓ, ਉਹ ਕਿਲ੍ਹਾ ਦੀਦਾਰ ਸਿੰਘ ਦੇ ਵਸਨੀਕ ਨੇ। ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਨਵਾਜ਼ ਲੀਗ ਟਿਕਟ ਦੇਵੇ। ਪਾਰਟੀ ਦੇ ਨਾਲ ਵਫਾਦਾਰੀਆਂ ਤੇ ਖਿਦਮਤ ਗੁਜ਼ਾਰੀਆਂ ਸ਼ੁਐਬ ਬੱਟ ਹੋਰਾਂ ਦੀਆਂ ਬਹੁਤ ਜ਼ਿਆਦਾ ਨੇ, ਲੇਕਿਨ ਸ਼ੁਐਬ ਬੱਟ ਗੁਜਰਾਂਵਾਲਾ ਦੇ ਵਸਨੀਕ ਨੇ, ਉਸ ਹਲਕੇ ਦੇ ਵਿੱਚ ਨਹੀਂ ਰਹਿੰਦੇ। ਉੱਥੋਂ ਦੇ ਲੋਕਾਂ ਦਾ ਇਹ ਮੁਤਾਲਬਾ ਹੈ ਕਿ ਦੁਆਲੇ ਦੇ ਪਿੰਡਾਂ ਨੂੰ ਟਿਕਟ ਨਾ ਦਿੱਤੀ ਜਾਏ, ਕਿਲ੍ਹਾ ਦੀਦਾਰ ਸਿੰਘ ਦੇ ਕਿਸੇ ਵਸਨੀਕ ਨੂੰ ਟਿਕਟ ਦਿੱਤੀ ਜਾਏ। ਉਹ ਮੀਰ ਇਬਰਾਰ ਅਹਿਮਦ ਬੱਟ ਹੈ। ਤੇ MNA ਦੇ ਟਿਕਟ ਹੋਲਡਰ ਜਿਨ੍ਹਾਂ ਨੂੰ ਕਿ ਨਵਾਜ਼ ਲੀਗ ਦੀ ਟਿਕਟ ਹੁਣ ਆਖਿਆ ਜਾ ਰਿਹਾ ਹੈ ਕਿ ਫਾਈਨਲ ਹੋ ਗਈ ਹੈ ਮਹਿਮੂਦ ਬਸ਼ੀਰ ਵਿਰਕ ਸਾਹਿਬ ਹੋਰਾਂ ਨੂੰ, ਉਹ ਵੀ ਇਹ ਚਾਹੁੰਦੇ ਨੇ ਕਿ ਮੀਰ ਇਬਰਾਰ ਅਹਿਮਦ ਬੱਟ ਨੂੰ ਇਸ ਹਲਕੇ ਦੇ ਵਿੱਚੋਂ ਟਿਕਟ ਦਿੱਤੀ ਜਾਏ। ਅੱਗੋਂ ਕਿਆਦਤ ਦਾ ਫੈਸਲਾ ਹੈ, ਕਿਆਦਤ ਦੀ ਮਰਜ਼ੀ ਹੈ, ਉਹ ਕਿਹਨੂੰ ਉਸ ਹਲਕੇ ਦੇ ਵਿੱਚ ਟਿਕਟ ਦਿੰਦੇ ਨੇ। ਪਿਆਰਿਓ, ਸੂਬਾਈ ਅਸੈਂਬਲੀ ਦੇ ਇਸੇ ਹਲਕੇ PP 70 ਦੇ ਵਿੱਚ PTI ਦੇ ਸਾਬਕ ਟਿਕਟ ਹੋਲਡਰ ਨਾਸਰ ਚੀਮਾ, ਜਿਹੜੇ ਸਾਬਕ MPA ਵੀ ਰਹੇ ਨੇ, ਉਹਨਾਂ ਦੇ ਬੇਟੇ ਵੀ ਇਹ ਚਾਹੁੰਦੇ ਨੇ ਕਿ ਉਹ PTI ਵੱਲੋਂ ਅਗਰ ਟਿਕਟ ਉਹਨਾਂ ਨੂੰ ਮਿਲ ਜਾਏ ਤੇ ਉਹ ਇਸ ਹਲਕੇ PP 70 ਦੇ ਵਿੱਚ ਸੂਬਾਈ ਅਸੈਂਬਲੀ ਦਾ PTI ਦੀ ਟਿਕਟ ਦੇ ਉੱਤੇ ਨਵਾਜ਼ ਲੀਗੀ ਉਮੀਦਵਾਰ ਦੇ ਮੁਕਾਬਲੇ ਤੇ ਇਲੈਕਸ਼ਨ ਲੜਨ। ਉਧਰੋਂ PTI ਦਾ MNA ਦਾ ਟਿਕਟ ਦੇ ਉੱਤੇ ਇੰਤਖਾਬ ਲੜਨ ਵਾਲੇ ਮੀਆਂ ਤਾਰਕ ਮਹਿਮੂਦ ਸਾਹਿਬ ਇਹ ਚਾਹੁੰਦੇ ਨੇ ਕਿ ਉਹਨਾਂ ਦੇ ਪੁੱਤਰ ਹਸਨ ਯੂਸਫ ਨੂੰ ਸੂਬਾਈ ਅਸੈਂਬਲੀ ਦਾ ਥੱਲੇ ਟਿਕਟ ਮਿਲੇ। ਇੱਥੇ ਮੇਰੀ ਆਪਣੀ ਇੱਕ ਰਾਏ ਵੇ ਕਿ ਜਦੋਂ ਤੁਸੀਂ ਖੁਆਹਿਸ਼ਮੰਦ ਹੋ ਕਿ ਤੁਹਾਨੂੰ MNA ਦੇ ਇਲੈਕਸ਼ਨ ਦੇ ਵਾਸਤੇ PTI ਉੱਤੋਂ ਟਿਕਟ ਦੇ ਦੇਵੇ ਤੇ ਥੱਲੇ ਆਪਣੇ ਪੁੱਤਰ ਵਾਸਤੇ ਕਿਉਂ ਟਿਕਟ ਮੰਗਦੇ ਹੋ? ਨਾਸਰ ਚੀਮਾ ਸਾਹਿਬ ਦੀ ਔਲਾਦ ਦਾ ਵੀ ਬੜਾ ਕੰਟਰੀਬਿਊਸ਼ਨ ਹੈ PTI ਦੇ ਵਾਸਤੇ। ਜਮਾਲ ਨਾਸਰ ਚੀਮਾ, ਦੂਸਰੇ ਉਹਨਾਂ ਦੇ ਬੱਚੇ ਜਿਹੜੇ ਨੇ, ਉਹਨਾਂ ਬੜੀ ਮਿਹਨਤ ਕੀਤੀ ਹੈ ਆਪਣੀ ਪਾਰਟੀ ਵਾਸਤੇ। ਪਿਆਰਿਓ, ਮੈਂ ਤੇ ਵੈਸੇ ਇਹ ਚਾਹੁੰਦਾ, ਮੇਰੀ ਜ਼ਾਤੀ ਰਾਏ ਵੇ ਕਿ ਅਗਰ ਇਸ ਹਲਕੇ NA 77 ਦੇ ਵਿੱਚ PTI ਉਤਲੀ ਟਿਕਟ ਕੌਮੀ ਅਸੈਂਬਲੀ ਦੇ ਇਲੈਕਸ਼ਨ ਦੇ ਲੜਨ ਦੇ ਵਾਸਤੇ ਮੀਆਂ ਤਾਰਕ ਮਹਿਮੂਦ ਨੂੰ ਦਿੰਦੀ ਹੈ ਤੇ ਥੱਲੇ ਸੂਬਾਈ ਅਸੈਂਬਲੀ ਦੀ ਟਿਕਟ ਜਿਹੜੀ ਉਹ ਫਿਰ ਮੀਆਂ ਤਾਰਕ ਮਹਿਮੂਦ ਸਾਹਿਬ ਦੇ ਬੇਟੇ ਹਸਨ ਯੂਸਫ ਨੂੰ ਨਹੀਂ ਮਿਲਣੀ ਚਾਹੀਦੀ। ਉਹ ਨਾਸਰ ਚੀਮਾ ਤੇ ਉਹਦੇ ਬੱਚੇ ਜਿਹੜੇ ਨੇ ਜਮਾਲ ਨਾਸਰ ਚੀਮਾ, ਉਹਨਾਂ ਦਾ ਬੜਾ ਕੰਟਰੀਬਿਊਸ਼ਨ ਹੈ PTI ਦੇ ਵਾਸਤੇ, ਉਹ ਵੀ ਟਿਕਟ ਹੋਲਡਰ ਨੇ ਸਾਬਕ, ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਯਾਨੀ ਇਹ ਜਿਹੜੀ ਗੱਲ ਹੈ ਨਾ ਜੀ ਕਿ ਸਾਰੀਆਂ ਟਿਕਟਾਂ ਇੱਕੋ ਹੀ ਘਰ ਮਿਲ ਜਾਣ, ਅਸੀਂ ਤੇ ਉਹਦੇ ਬੜੇ ਸਖਤ ਖਿਲਾਫ ਹਾਂ। ਜਿਵੇਂ ਵੇਖੋ ਨਾ, ਕੱਲ ਪਰਸੋਂ ਅਖਬਾਰਾਤ ਦੇ ਵਿੱਚ ਆਇਆ ਕਿ ਖਵਾਜਾ ਆਸਫ ਸਾਹਿਬ ਦੇ ਸਿਆਲਕੋਟ ਦੇ ਵਿੱਚ ਮਖਸੂਸ ਨਸ਼ਿਸਤਾਂ ਖਵਾਤੀਨ ਦੀਆਂ ਜਿਹੜੀਆਂ ਨੇ, ਇੱਕ ਖਵਾਜਾ ਆਸਫ ਸਾਹਿਬ ਦੀ ਬੇਗਮ ਸਾਹਿਬਾ ਨੂੰ ਮਿਲ ਗਈ ਹੈ ਜੀ, ਇੱਕ MNA ਉਹ ਹੋਣਗੀਆਂ, ਇੱਕ ਉਹਨਾਂ ਦੀ ਕੋਈ ਬਹੂ ਬੇਟੀ ਹੈ ਉਹਨੂੰ ਮਿਲ ਗਈ ਹੈ ਜੀ। ਯਾਨੀ ਖਵਾਜਾ ਆਸਫ ਸਾਹਿਬ ਅਗਰ ਆਪ MNA ਹੋ ਜਾਂਦੇ ਨੇ
ਤੇ ਮਖਸੂਸ ਨਸ਼ਿਸਤਾਂ ਦੇ 2 ਉਹਨਾਂ ਦੇ ਘਰੋਂ ਹੋਰ MNA ਹੋ ਗਏ। ਪਿਆਰਿਓ, ਇਹ ਬੜੀ ਅਜੀਬ ਵੰਡ ਹੈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਹਵਸ ਤੇ ਬੰਦੇ ਦਾ ਕਦੀ ਪੂਰਾ ਹੀ ਨਹੀਂ ਹੁੰਦਾ। ਅਗਰ ਖਵਾਜਾ ਆਸਫ ਸਾਹਿਬ ਜੋ MNA ਹੋ ਜਾਂਦੇ ਨੇ ਤੇ ਬਾਕੀ ਖਵਾਜਾ ਆਸਫ ਸਾਹਿਬ ਕਸ਼ਮੀਰੀ ਨੇ, ਹੋਰ ਵੀ ਬਹੁਤ ਸਾਰੀਆਂ ਬਰਾਦਰੀਆਂ ਸਿਆਲਕੋਟ 'ਚ ਵਸਦੀਆਂ ਨੇ, ਸ਼ੇਖ ਬਹੁਤ ਜ਼ਿਆਦਾ ਤਾਦਾਦ 'ਚ ਰਹਿੰਦੇ ਨੇ, ਮੁਗਲ ਬਰਾਦਰੀ ਬੜੀ ਵੱਡੀ ਬਰਾਦਰੀ ਹੈ, ਜੱਟ ਬਰਾਦਰੀ ਬੜੀ ਵੱਡੀ ਬਰਾਦਰੀ ਹੈ, ਜਿਨ੍ਹਾਂ ਨੂੰ ਟਿਕਟਾਂ ਨਹੀਂ ਮੀਆਂ ਨਵਾਜ਼ ਸ਼ਰੀਫ ਸਾਹਿਬ ਦੇ ਸਕੇ ਮਖਸੂਸ ਨਸ਼ਿਸਤਾਂ 'ਤੇ। ਉਹਨਾਂ ਦੇ ਘਰੋਂ ਉਹਨਾਂ ਦੇ ਲਾਇਕ ਪੜ੍ਹੇ ਲਿਖੇ ਅਹਿਲੇ ਖਾਨਾ ਦੇ ਵਿੱਚੋਂ ਚੁਣ ਕੇ ਤੇ ਉਹਨਾਂ ਨੂੰ ਦੇਣੀਆਂ ਚਾਹੀਦੀਆਂ ਨੇ, ਤਾਂ ਕਿ ਪਾਰਟੀ ਸਟਰੈਂਥ ਫੜੇ। ਪਿਆਰਿਓ, ਅਗਰ ਤਮਾਮ ਬਰਾਦਰੀਆਂ ਨੂੰ, ਤਮਾਮ ਫਿਰਕਿਆਂ ਨੂੰ, ਤਮਾਮ ਮਜ਼ਹਬਾਂ ਦੇ ਲੋਕਾਂ ਨੂੰ ਨਾਲ ਲੈ ਕੇ ਮੀਆਂ ਨਵਾਜ਼ ਸ਼ਰੀਫ ਸਾਹਿਬ ਚੱਲਣਗੇ ਤੇ ਫਿਰ ਉਹਨਾਂ ਦੀ ਪਾਰਟੀ ਮਜ਼ਬੂਤ ਹੋਵੇਗੀ। ਤੇ ਜੇ ਪਾਰਟੀ ਨੂੰ, ਮੈਂ ਖੁਦ ਵੀ ਬਾਈ ਕਾਸਟ, ਮੈਂ ਵੀ ਕਸ਼ਮੀਰੀ ਹਾਂ, ਲੇਕਿਨ ਸਾਰੀਆਂ ਅਗਰ ਸੀਟਾਂ ਜਾਂ ਸਾਰੀਆਂ ਹੀ ਟਿਕਟਾਂ ਗੁਜਰਾਂਵਾਲੇ ਦੇ ਵਿੱਚ, ਮਿਸਾਲ ਦੇ ਤੌਰ 'ਤੇ ਸਿਆਲਕੋਟੋਂ ਪਿਛਾਂ ਗੁਜਰਾਂਵਾਲੇ ਆ ਜਾਓ, ਕਸ਼ਮੀਰੀਆਂ ਨੂੰ ਹੀ ਦੇ ਦਿੱਤੀਆਂ ਜਾਣ, ਜਿਵੇਂ ਕਿ ਹੁਣ ਮਸਲਾ ਬਣਿਆ ਹੋਇਆ ਸਾਡੇ ਸ਼ਹਿਰ ਦੇ ਵਿੱਚ ਕਿ ਤਮਾਮ ਟਿਕਟਾਂ ਕਸ਼ਮੀਰੀਆਂ ਨੂੰ ਮਿਲ ਰਹੀਆਂ ਨਹੀਂ ਜਾਂ ਕਸ਼ਮੀਰੀ ਜ਼ਿਆਦਾ ਸਾਡੇ ਭਰਾ ਖਵਾਹਿਸ਼ਮੰਦ ਨੇ, ਜ਼ਿਆਦਾ ਟਿਕਟਾਂ ਦੇ ਵਾਸਤੇ ਭੱਜ ਦੌੜ ਕਸ਼ਮੀਰੀ ਬਰਾਦਰੀ ਸਾਡੀ ਕਰ ਰਹੀ ਏ। ਵੇਖੋ ਨਾ, ਇੱਕ ਹਲਕੇ ਦੇ ਵਿੱਚੋਂ ਸੂਬਾਈ ਅਸੈਂਬਲੀ ਦੇ ਉਮੀਦਵਾਰ ਤੌਫੀਕ ਭੱਟ ਸਾਹਿਬ, ਦੂਸਰੇ ਹਲਕੇ ਦੇ ਵਿੱਚ ਜਨਾਬ ਸ਼ੁਐਬ ਭੱਟ ਸਾਹਿਬ, ਤੀਸਰੇ ਹਲਕੇ ਦੇ ਵਿੱਚ ਜਨਾਬ ਉਮਰ ਫਰੂਕ ਡਾਰ ਸਾਹਿਬ, ਚੌਥੇ ਹਲਕੇ ਦੇ ਵਿੱਚ ਜਨਾਬ ਆਤਫ ਮਸੂਦ ਭੱਟ ਸਾਹਿਬ, ਉਹ ਵੀ ਹੁਣ ਮਾਸ਼ਾਅੱਲਾ ਸਾਹਮਣੇ ਆ ਗਏ ਨੇ, ਪੰਜਵੇਂ ਹਲਕੇ ਦੇ ਵਿੱਚ ਜਨਾਬ ਸਾਡੇ ਪੋਮੀ ਭੱਟ ਸਾਹਿਬ। ਮਤਲਬ ਬਹੁਤ ਸਾਰੇ ਹਲਕਿਆਂ ਦੇ ਵਿੱਚ ਕਸ਼ਮੀਰੀ ਅਗਰ ਖਲੋ ਜਾਣਗੇ ਸਾਰੇ, ਤੇ ਫਿਰ ਇਹ ਵੇ ਕਿ ਮੁਗਲ ਬਰਾਦਰੀ ਨੂੰ ਹੁਣ ਜਿਵੇਂ ਆਊਟ ਕੀਤਾ ਜਾ ਰਿਹਾ ਹੈ। ਡਿਮਾਂਡ ਹੈ ਹਲਕਾ PP 60 ਦੇ ਵਿੱਚ ਕਿ ਉੱਥੇ ਆਤਫ ਮਸੂਦ ਭੱਟ ਸਾਹਿਬ ਨੂੰ ਟਿਕਟ ਦਿੱਤੀ ਜਾਏ, ਔਰ ਪੁਰਾਣੇ MPA ਹੋਣ ਵਾਲੇ ਪੁਰਾਣੇ ਕਾਰਕੁਨ ਜਿਹੜੇ ਸਾਬਕ ਸਿਟੀ ਸਦਰ ਵੀ ਰਹੇ ਨੇ ਨਵਾਜ਼ ਲੀਗ ਦੇ, ਅਬਦੁਲ ਰਊਫ ਮੁਗਲ ਸਾਹਿਬ, ਮਾਰੂਫ ਸਨਅਤਕਾਰ ਨੇ, ਸ਼ਹਿਰ ਦੇ ਬਾਇਜ਼ਤ ਲੋਕ ਨੇ, ਉਹਨਾਂ ਦੇ ਬੇਟੇ ਮੁਅੱਜ਼ਮ ਰਊਫ ਮੁਗਲ ਵੀ ਖਵਾਸਤਗਾਰ ਸਨ, ਉਹਨਾਂ ਵੀ ਦਰਖਾਸਤ ਦਿੱਤੀ ਹੈ, ਉਹਨਾਂ ਨੂੰ ਪਿਛਾਂ ਕੀਤਾ ਜਾ ਰਿਹਾ ਹੈ। ਇਹਦੇ ਨਾਲ ਇੱਕ ਬੰਦੇ ਨੂੰ ਪਿਛਾਂ ਕਰਨ ਨਾਲ ਪੂਰੀ ਮੁਗਲ ਬਰਾਦਰੀ ਨਾਰਾਜ਼ ਹੁੰਦੀ ਹੈ। ਅਸੀਂ ਖੈਰ ਖਾਹ ਵਾਂ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਦੇ ਵੀ ਤੇ ਉਹਨਾਂ ਦੀ ਪਾਰਟੀ ਦੇ ਵੀ, ਇਸ ਲਈ ਆਖਦੇ ਹਾਂ ਕਿ ਸ਼ੇਖ ਬਰਾਦਰੀ ਸਾਡੇ ਸ਼ਹਿਰ ਗੁਜਰਾਂਵਾਲਾ ਦੀ ਬੜੀ ਵੱਡੀ ਕਾਰੋਬਾਰੀ ਬਰਾਦਰੀ ਹੈ, ਔਰ ਉਹ ਨਾਰਾਜ਼ ਇਸ ਲਈ ਹੋਈ ਹੈ ਪੂਰੀ, ਬਲਕਿ ਉਹਨਾਂ ਆਪਣਾ ਇੱਕ ਅਲੱਗ ਸ਼ਹਿਰ 'ਚ ਦਫ਼ਤਰ ਵੀ ਖੋਲ ਲਿਆ, ਜਿਹਦਾ ਇਫਤਤਾਹ ਕੱਲ੍ਹ ਹੋ ਜਾਏਗਾ। ਤੇ ਇਸ ਵੇਲੇ ਸਾਡੇ ਗੁਜਰਾਂਵਾਲਾ ਚੈਂਬਰ ਆਫ ਕਾਮਰਸ ਦੇ ਜਿਹੜੇ ਮੁਅੱਜ਼ਜ਼ ਸਦਰ ਨੇ ਸ਼ੇਖ ਫੈਸਲ ਅਯੂਬ ਸਾਹਿਬ, ਉਹਨਾਂ ਆਪਣੇ ਕਾਗਜ਼ਾਤ ਤੇ ਨਾਮਜ਼ਦਗੀ ਵੀ ਜਮ੍ਹਾਂ ਕਰਵਾ ਦਿੱਤੇ ਨੇ। ਪਿਆਰਿਓ, ਤੁਸੀਂ ਦੇਖੋ ਨਾ ਕਿ ਇੱਕ ਵਕਤ ਸੀ ਕਿ ਸਾਡੇ ਸ਼ਹਿਰ ਦੇ ਮੁਅੱਮਰ ਤੇ ਬਜ਼ੁਰਗ ਸਿਆਸਤਦਾਨ ਜਨਾਬ ਗੁਲਾਮ ਦਸਤਗੀਰ ਖਾਨ ਸਾਹਿਬ ਉੱਤੇ ਆਪ ਇਲੈਕਸ਼ਨ ਆਪਣਾ ਲੜਦੇ ਹਨ, ਕਸ਼ਮੀਰੀ ਸਨ। ਥੱਲੇ ਇੱਕ ਸੀਟ ਸ਼ੇਖ ਬਰਾਦਰੀ ਨੂੰ ਦਿੱਤੀ ਜਾਂਦੀ ਸੀ, ਇੱਕ ਸੀਟ ਮੁਗਲ ਬਰਾਦਰੀ ਨੂੰ ਉਹ ਦਿੰਦੇ ਹੁੰਦੇ ਹਨ। ਖੁਦ ਅਸਾਂ ਵੇਖਿਆ ਕਿ ਅਬਦੁਲ ਰਊਫ ਮੁਗਲ ਸਾਹਿਬ, SA ਹਮੀਦ ਸਾਹਿਬ, ਹੁਣ ਐਤਕੀ ਉਹਨਾਂ ਇੱਕ ਸੀਟ ਵਕਾਰ ਅਹਿਮਦ ਚੀਮਾ ਹੋਰਾਂ ਨੂੰ ਦਿੱਤੀ, ਜਿਹੜੇ ਕਿ ਜੱਟ ਬਰਾਦਰੀ ਦੇ ਸਨ, ਬਹੁਤ ਨਾਈਸ ਆਦਮੀ ਨੇ। ਵੰਡ ਕੇ ਸਾਰੀਆਂ ਬਰਾਦਰੀਆਂ ਨੂੰ ਹਮੇਸ਼ਾ ਗੁਲਾਮ ਦਸਤਗੀਰ ਖਾਨ ਸਾਹਿਬ ਨਾਲ ਲੈ ਕੇ ਟੁਰੇ ਨੇ। ਲੇਕਿਨ ਐਤਕੀ ਦੇਖੋ ਕੀ ਹੋ ਰਿਹਾ ਕਿ ਸੁਣਿਆ ਆਖਰੀ ਫੈਸਲਾ ਤੇ ਕਿਆਦਤ ਨੇ ਕਰਨਾ, ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ ਕਰਨਾ, ਲੇਕਿਨ ਚਹਿਮੇ ਗੋਈਆਂ ਹੋ ਰਹੀਆਂ ਨੇ ਕਿ ਵਕਾਰ ਚੀਮਾ ਸਾਹਿਬ ਨੂੰ ਵੀ ਸ਼ਾਇਦ ਐਤਕੀ ਟਿਕਟ ਨਾ ਮਿਲੇ। ਉਹ ਪੀਰ ਫਰੀਦ ਸਾਹਿਬ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੀਰ ਫਰੀਦ ਸਾਹਿਬ ਸਾਡੇ ਬੜੇ ਹੀ ਮੋਹਤਰਮ ਸਾਡੇ ਮੁਰਸ਼ਦ ਨੇ, ਲੇਕਿਨ ਉਹ ਵੀ ਕਸ਼ਮੀਰੀ ਨੇ। ਇੱਥੇ ਜੱਟ ਬਰਾਦਰੀ ਨੂੰ ਇੱਕ ਸੀਟ ਮਿਲਣੀ ਚਾਹੀਦੀ ਹੈ ਮੇਰੀ ਅਕਲ ਦੇ ਮੁਤਾਬਕ। ਮੈਂ ਸਭ ਤੋਂ ਪਹਿਲੇ ਆਖਿਆ ਵੀ ਤੁਸੀਂ ਮੇਰੀ ਰਾਏ ਦੇ ਨਾਲ ਇਖਤਲਾਫ ਵੀ ਕਰ ਸਕਦੇ ਹੋ। ਥੱਲੇ ਜਿਹੜੀ ਸੀਟ ਵਾਸਤੇ ਆਤਫ ਮਸੂਦ ਭੱਟ ਸਾਹਿਬ ਜ਼ੋਰ ਪੈ ਲਾਉਂਦੇ ਨੇ, ਮਾਸ਼ਾਅੱਲਾ ਉਹਨਾਂ ਦੇ ਨਾਲ 13 UC ਨਾਜ਼ਮੀਨ ਨੇ, ਕੋਈ 15 ਵਾਇਸ ਚੇਅਰਮੈਨ ਨੇ ਮੁਖਤਲਿਫ ਯੂਨੀਅਨ ਕੌਂਸਲਾਂ ਦੇ,
ਉਹ ਬੜੇ ਮਕਬੂਲ ਸਾਡੇ ਬੜੇ ਪਿਆਰੇ ਦੋਸਤ ਤੇ ਭਾਈ ਨੇ, ਲੇਕਿਨ ਉੱਥੇ ਟਿਕਟ ਮੁਗਲ ਬਰਾਦਰੀ ਨੂੰ ਮਿਲਣੀ ਚਾਹੀਦੀ ਹੈ, ਮੁਅੱਜ਼ਮ ਰਊਫ ਮੁਗਲ ਨੂੰ ਮਿਲਣੀ ਚਾਹੀਦੀ ਹੈ, ਜਿਹਦੇ ਬਾਪ ਦਾ ਬੜਾ ਤਵੀਲ ਕੈਰੀਅਰ ਹੈ ਨਵਾਜ਼ ਲੀਗ ਦੇ ਨਾਲ ਵਫਾਦਾਰੀ ਦਾ। ਉਹਦੇ ਪੁੱਤਰ ਨੂੰ ਮਿਲਣੀ ਚਾਹੀਦੀ ਹੈ। ਆਪ ਉਹਨੂੰ ਵਿਦਡਰਾ ਕਰ ਰਹੇ ਨੇ, ਬਜ਼ੁਰਗ ਹੋ ਗਏ ਨੇ, ਉਹਨਾਂ ਦੇ ਬੇਟੇ ਨੂੰ ਮਿਲਣੀ ਚਾਹੀਦੀ ਹੈ। ਪਿਆਰਿਓ, ਇਹ ਗੱਲਾਂ ਅਜਿਹੀਆਂ ਨੇ ਜਿਹੜੀਆਂ ਮੈਂ ਰਾਏ ਆਪਣੀ ਤੁਹਾਡੇ ਹਜ਼ੂਰ ਪੇਸ਼ ਕਰ ਰਿਹਾ। ਅਗਰ ਕਿਸੇ ਮੇਰੇ ਮੋਹਤਰਮ ਨੂੰ ਮੇਰੀ ਰਾਏ ਦੇ ਨਾਲ ਇਖਤਲਾਫ ਹੋਵੇ ਤਾਂ ਉਹ ਆਪਣੀ ਬੜੀ ਆਜ਼ਾਦਾਨਾ ਬਲਕਿ ਤਹਿਕਮਾਨਾ ਸਾਨੂੰ ਹੁਕਮ ਦੇ ਕੇ ਆਪਣਾ ਕਮੈਂਟ ਭੇਜ ਸਕਦੇ ਨੇ। ਅਸੀਂ ਆਪਣੇ ਅਗਲੇ ਵਲੌਗ ਦੇ ਵਿੱਚ ਉਹਨਾਂ ਦਾ ਵੀ ਵਰਜਨ ਜਿਹੜਾ ਸੁਣਾਵਾਂਗੇ। ਅਰਜ਼ ਮੈਂ ਕਰ ਰਿਹਾ ਸਾਂ ਕਿ ਇਸ ਹਲਕੇ ਦੇ ਵਿੱਚ ਜਿਹੜਾ NA 78 ਹੈ, ਇੱਥੇ ਖੁਰਮ ਦਸਤਗੀਰ ਖਾਨ ਸਾਹਿਬ ਸਾਬਕ ਵਫਾਕੀ ਵਜ਼ੀਰ ਉਹ ਨਵਾਜ਼ ਲੀਗ ਦੇ ਟਿਕਟ ਤੇ ਇੰਤਖਾਬ ਲੜਨਗੇ। ਉਹਨਾਂ ਦੇ ਮੁਕਾਬਲੇ ਤੇ ਚੌਧਰੀ ਸਦੀਕ ਮਹਿਰ ਹੋਰਾਂ ਤੇ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਇੱਕ ਬੜੇ ਹੀ ਮਕਬੂਲ ਅਵਾਮ ਸਿਆਸੀ ਸ਼ਖਸੀਅਤ ਖਾਲਦ ਅਜ਼ੀਜ਼ ਲੋਨ ਹੋਰਾਂ ਵੀ ਕਾਗਜ਼ਾਤ ਜਮ੍ਹਾਂ ਕਰਵਾਏ ਨੇ। ਦੋਵੇਂ PTI ਦੇ ਨਾਲ ਤਾਲੁਕ ਰੱਖਦੇ ਨੇ। ਵੇਖੋ ਹੁਣ ਕਿਹਨੂੰ PTI ਦੀ ਕਿਆਦਤ ਟਿਕਟ ਦਿੰਦੀ ਹੈ ਤੇ ਕੌਣ ਖੁਰਮ ਦਸਤਗੀਰ ਖਾਨ ਸਾਹਿਬ ਦੇ ਮੁਕਾਬਲੇ ਤੇ ਫਿਰ ਇੰਤਖਾਬ ਲੜਦਾ ਹੈ। ਇਸ ਹਲਕੇ ਦੇ ਵਿੱਚ ਥੱਲੇ ਸੂਬਾਈ ਅਸੈਂਬਲੀ ਦੇ ਜਿਹੜੇ ਇੰਤਖਾਬਾਤ ਨੇ ਉਹ ਮੈਂ ਤੁਹਾਡੀ ਖਿਦਮਤ ਦੇ ਵਿੱਚ ਅਰਜ਼ ਕਰ ਛੱਡਿਆ ਕਿ ਉਹਦੇ ਵਾਸਤੇ ਟਿਕਟ ਇੱਕ ਤੇ ਮੁਅੱਜ਼ਮ ਰਊਫ ਮੁਗਲ ਸਾਹਿਬ ਨੂੰ ਸਾਡੀ ਜਾਚੇ ਮਿਲਣੀ ਚਾਹੀਦੀ ਹੈ ਤੇ ਇੱਕ ਵਕਾਰ ਅਹਿਮਦ ਚੀਮੇ ਨੂੰ ਮਿਲਣੀ ਚਾਹੀਦੀ ਹੈ, ਤਾਂ ਕਿ ਜੱਟ ਬਰਾਦਰੀ ਵੀ ਖੁਸ਼ ਹੋ ਜਾਏ, ਮੁਗਲ ਬਰਾਦਰੀ ਵੀ ਖੁਸ਼ ਹੋ ਜਾਏ। ਔਰ ਪਿਆਰਿਓ, ਹਲਕਾ NA 79 ਜਿਹੜਾ ਜਿਹਦੇ ਵਿੱਚ ਪਹਿਲੇ ਬੈਰਿਸਟਰ ਉਸਮਾਨ ਇਬਰਾਹੀਮ ਹੋਰੀ MNA ਹੁੰਦੇ ਸਨ, ਇਹ ਵੀ ਸਾਡੇ ਗੁਜਰਾਂਵਾਲਾ ਸ਼ਹਿਰ ਦਾ ਮਗਰਬੀ ਪਾਸੇ ਦਾ ਬੜਾ ਇੱਕ ਮਕਬੂਲ ਔਰ ਮਰਕਜ਼ੀ ਹਲਕਾ ਹੈ। ਪਿਆਰਿਓ, ਸਾਡੀ ਅੱਜ ਦੀ ਗੁਫ਼ਤਗੂ ਕਾਫੀ ਤੂਲ ਫੜ ਗਈ ਹੈ। ਇਸ ਵਾਸਤੇ ਹੁਣ ਅਸੀਂ ਲਵਾਂਗੇ ਤੁਹਾਡੇ ਕੋਲੋਂ ਇਜਾਜ਼ਤ ਤੇ ਜ਼ਿਲ੍ਹਾ ਗੁਜਰਾਂਵਾਲਾ ਦੇ ਕੌਮੀ ਅਸੈਂਬਲੀ ਦੇ ਹਲਕੇ NA 79, 80, 81 ਤੇ ਉਹਨਾਂ ਦੇ ਜ਼ੈਲੀ ਸੂਬਾਈ ਅਸੈਂਬਲੀ ਦੇ ਹਲਕਾ ਜਾਤ ਜਿਹੜੇ ਨੇ ਉਹਨਾਂ ਦੇ ਬਾਰੇ ਗੱਲਬਾਤ ਅਸੀਂ ਇਨਸ਼ਾਅੱਲਾ ਆਪਣੇ ਅਗਲੇ ਵਲੌਗ ਦੇ ਵਿੱਚ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਾਂਗੇ। ਸਾਨੂੰ ਹੁਣ ਦਿਓ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ। ਹਾਏ ਚੱਲ